बिस्मिल्लाहिर्रहमानिर्रहीम अस्सलाम वालेकुम। एक भरा ने कमेंट किया है, अस्सलाम वालेकुम भाईजान, हमारी कास्ट मुग़ल हान है लेकिन हमारा रिलीजियस क्रिश्चियन है और हम पंजाबी हैं। हमारे बड़े पढ़े लिखे हैं लेकिन उनको कास्ट का इतना ज़्यादा इलम नहीं है। तो नाल इन्हां दो कमेंट किए सन, भाई प्लीज़ इंसल्ट ना करना, उंज दसना। तो क्रिश्चियन ज़ाहिर है तुसी पाकिस्तान दे विच मुसलमानां दे विच घिरे हो, तो ज़ाहिर एक मुश्किल जिंदगी हुंदी है किसी भी माइनॉरिटी की। ਜਿਹੜਾ ਵੀ ਬੰਦਾ ਕਲੀਅਰ 'ਚ ਹੋਏ ਉਹਦੀ ਜ਼ਿੰਦਗੀ ਮੁਸ਼ਕਿਲ ਹੁੰਦੀ ਹੈ, ਭਾਵੇਂ ਦੁਨੀਆ ਦੇ ਕਿਸੇ ਮੁਲਕ 'ਚ ਹੋਏ। ਜਿੰਜ ਅਸੀਂ ਇੱਥੇ ਹਾਂ ਯੂਕੇ ਦੇ ਵਿੱਚ, ਅਸੀਂ ਵੀ ਝੁੱਕ ਕੇ ਰਹਿੰਦੇ ਹਾਂ। ਅਤੇ ਬਹਰਹਾਲ ਕੁਰਾਨ ਪਾਕ ਨੇ ਆਖਿਆ ਲਕਦ ਕਰਮ ਨਾ ਬਨੀ ਆਦਮ, ਅਸੀਂ ਆਦਮ ਦੇ ਬੱਚਿਆਂ ਨੂੰ ਇੱਜ਼ਤ ਦਿੱਤੀ ਹੈ। ਜਿਹੜਾ ਆਦਮ ਦਾ ਬੱਚਾ ਉਹ ਸਾਰੇ ਇੱਜ਼ਤਦਾਰ ਨੇ, ਸਾਰੇ ਬਰਾਬਰ ਨੇ। ਲੇਕਿਨ ਕੀ ਹੁੰਦਾ ਹੈ ਕਿ ਜਿਹੜੀ ਕੌਮ ਹੁੰਦੀ ਹੈ ਨਾ ਉਹ ਗਾਲਬ, ਲੋਕ ਉਹਦੀ ਸ਼ਨਾਖਤ ਆਪਣੇ ਨਾਲ ਲਾ ਲੈਂਦੇ ਨੇ। ਹੁਣ ਤੁਹਾਡੇ ਨਾਲ ਹੈ ਮੁਗਲ ਔਰ ਹਾਨ ਲੱਗਿਆ ਤੁਹਾਡੀ ਬਰਾਦਰੀ ਦੇ ਨਾਲ। ਅਤੇ ਇਹ ਮੁਗਲ ਕਿਉਂਕਿ 300 ਸਾਲ ਹਕੂਮਤ ਕੀਤੀ ਹੈ। ਹਾਨ ਚੰਗੇਜ਼ ਖਾਂ ਦਾ ਲਕਬ ਸੀ। ਹੁਣ ਚੰਗੇਜ਼ ਖਾਂ ਨੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੁਸਲਮਾਨ ਮਾਰੇ ਨੇ, ਲੇਕਿਨ ਅੱਧੇ ਮੁਸਲਮਾਨ ਆਪਣੇ ਨਾਂ ਦੇ ਨਾਲ ਅੱਜ ਹਾਨ ਲਾਉਂਦੇ ਨੇ ਕਿ ਜਿਵੇਂ ਕੋਈ ਬੜਾ ਵਡਿਆਈ ਵਾਲੀ ਗੱਲ ਹੈ। ਕਿਉਂਕਿ ਉਹ ਜਿਹੜਾ ਹੁੰਦਾ ਨਾ ਕਾਬਜ਼ ਤੁਹਾਡੇ 'ਤੇ, ਉਹ ਹੌਲੀ ਹੌਲੀ ਤੁਸੀਂ ਉਹਦੀ ਸ਼ਨਾਖਤ, ਜੇ ਅੱਜ ਹਰ ਬੰਦਾ ਅੰਗਰੇਜ਼ੀ ਬੋਲਣਾ ਆਪਣੇ ਬੱਚਿਆਂ ਨਾਲ ਫਖਰ ਮਹਿਸੂਸ ਕਰਦਾ, ਹਾਲੇ ਅੰਗਰੇਜ਼ਾਂ ਸਾਡੇ 'ਤੇ ਕਬਜ਼ਾ ਕੀਤਾ ਸੀ। ਅਤੇ ਉਹ ਇੰਝ ਹੀ ਹੁੰਦਾ, ਬਰਾਦਰੀਆਂ ਲੋਕ ਬਦਲ ਲੈਂਦੇ ਨੇ। ਅਤੇ ਜਿਹੜੇ ਸਾਡੇ ਇੱਥੇ ਦੇ ਕ੍ਰਿਸਚਨ ਨੇ ਪੰਜਾਬ ਵਾਲੇ, ਉਹ ਚੜ੍ਹਦੇ ਔਰ ਲਹਿੰਦੇ ਪੰਜਾਬ 'ਚ ਅਕਸਰ ਦਲਿਤ ਬਰਾਦਰੀ ਦੇ ਨੇ, ਜਿਨ੍ਹਾਂ ਨੂੰ ਚੂੜਾ ਬਰਾਦਰੀ, ਉਹਨੂੰ ਸ਼ੂਦਰ ਨੂੰ ਪੰਜਾਬੀ 'ਚ ਚੂੜਾ ਵੀ ਕਿਹਾ ਜਾਂਦਾ। ਗੂਗਲ ਦੇ ਉੱਤੇ ਇਹ ਲਿਖਿਆ ਸੀ। ਇਹ ਚੂੜਾ ਬਰਾਦਰੀ ਸ਼ੁਰੂ ਕਿੱਥੋਂ ਹੋਈ ਆ, ਦਲਿਤ ਕਿੱਥੋਂ ਸ਼ੁਰੂ ਹੋਇਆ? ਮਨੂ ਸਮ੍ਰਿਤੀ ਇੱਕ ਕਿਤਾਬ ਹੈ, ਯਾਨੀ ਮਨੂ ਇੱਕ ਬੰਦਾ ਹੋਇਆ ਜਿਹਨੇ 4 ਬਰਾਦਰੀਆਂ ਬਣਾਈਆਂ ਹਨ ਹਿੰਦੂਇਜ਼ਮ 'ਚ। ਕਿਉਂਕਿ ਉਹ ਡੋਮੀਨੈਂਟ ਸਨ, ਉਹ ਕਾਬਜ਼ ਸਨ। ਉਹਨਾਂ ਲਿਖ ਦਿੱਤਾ ਕਿ ਇਹ 4 ਬਰਾਦਰੀਆਂ ਨੇ, ਇਹ ਸਭ ਤੋਂ ਉੱਤੇ ਵੇ, ਇਹ ਥੱਲੇ ਵੇ। ਉਹ ਇੰਝ ਹੀ ਹੁੰਦਾ। ਮਤਲਬ ਅਮਰੀਕਾ ਦੇ ਵਿੱਚ ਉਹਨਾਂ ਨੇ ਜਦੋਂ ਕਬਜ਼ਾ ਕੀਤਾ ਤਾਂ ਉਹਨਾਂ ਨੇ ਕੀ ਕਿਹਾ, ਇਹ ਨੈਗਰੋ ਨੇ, ਇਹ ਕਾਲੇ ਨੇ, ਇਹ ਥੱਲੇ ਨੇ। ਫਿਰ ਜਦੋਂ ਮੁਸਲਮਾਨਾਂ ਨੇ ਇੰਡੀਆ 'ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਕਿਹਾ ਜੀ ਇਹ ਮਲੀਚ ਨੇ, ਇਹਨਾਂ ਨੂੰ ਹੱਥ ਲਾਈਏ। ਮੁਸਲਮਾਨਾਂ ਨੂੰ, ਉਹ ਜਿਹੜੇ ਅਰਬ, ਤੁਰਕ, ਅਫਗਾਨ ਅਤੇ ਸਾਰੇ ਵੱਡੇ ਵੱਡੇ ਜਿਹੜੇ ਆਪਣੀ ਜ਼ਾਤ 'ਚ ਹੀ ਬੜੇ ਨਸਲਪ੍ਰਸਤ ਸਨ ਨਾ, ਅਕਬਰ ਦੇ ਦਰਬਾਰ 'ਚ ਜਿਹੜੇ ਬ੍ਰਾਹਮਣ ਸਨ ਨਾ, ਹਿੰਦੂ ਬ੍ਰਾਹਮਣ, ਉਹ ਦਰਬਾਰ ਤੋਂ ਬਾਅਦ ਜਾ ਕੇ ਨਹਾਉਂਦੇ ਸਨ ਕਿ ਅਸੀਂ ਇੱਕ ਮਲੀਚ ਦੇ ਦਰਬਾਰ 'ਚ ਆ ਕੇ ਖਲੋਤੇ ਹਾਂ। ਅਤੇ ਇਹ ਜਿਹੜੀਆਂ ਕੋਈ ਵੀ ਕੌਮ ਜਿਹੜੀ ਪਾਵਰ 'ਚ ਹੁੰਦੀ ਹੈ, ਤਾਕਤ 'ਚ ਹੁੰਦੀ ਹੈ, ਉਹ ਦੂਜਿਆਂ ਨੂੰ ਨੀਚਾ ਵਹਾਉਂਦੀ ਹੈ। ਲੇਕਿਨ ਇਹ ਸਦਾ ਨਹੀਂ ਰਹਿੰਦਾ, ਸਦਾ ਬਾਦਸ਼ਾਹੀ ਰੱਬ ਦੀ ਹੈ। ਹੁਣ ਕਾਲਿਆਂ ਨਾਲ ਕਿੰਨਾ ਜ਼ੁਲਮ ਹੋਇਆ, ਲੇਕਿਨ ਅਗਲੀ ਸਦੀ ਅਫਰੀਕਾ ਦੀ ਹੈ। ਕਿਉਂਕਿ ਅਫਰੀਕਾ ਜਿਹੜਾ ਬੱਚੇ ਪੈਦਾ ਕਰ ਰਿਹਾ, ਬਾਕੀ ਦੁਨੀਆ ਬੱਚੇ ਪੈਦਾ ਨਹੀਂ ਕਰ ਰਹੀ। ਅਫਰੀਕਾ ਦੇ ਬੱਚਿਆਂ ਨੇ ਅੱਗੋਂ ਦੁਨੀਆ 'ਤੇ ਆਉਣਾ। ਅਤੇ ਇਹ ਜਿਹੜੇ ਸ਼ਨਾਖਤ ਬਦਲੀ, ਖਾਸ ਤੌਰ 'ਤੇ ਪਾਕਿਸਤਾਨ, ਇੰਡੀਆ 'ਚ ਬਹੁਤ ਜ਼ਿਆਦਾ ਬਦਲੀ ਗਈ ਹੈ। ਕਿਉਂਕਿ ਉਹ ਜਿਹੜਾ ਹਿੰਦੂਇਜ਼ਮ ਦਾ ਕਾਸਟ ਸਿਸਟਮ ਸੀ ਨਾ, ਉਹਦੇ 'ਚ ਲੋਕ ਤੰਗ ਆ ਗਏ ਸਨ। ਅਤੇ ਜਿਹੜੀ ਸਾਡੀ ਕ੍ਰਿਸਚਨ ਬਰਾਦਰੀ ਹੈ ਨਾ ਪਾਕਿਸਤਾਨ ਦੀ, ਇਹ ਜਦੋਂ ਅੰਗਰੇਜ਼ ਆਇਆ, ਇਹ ਅਕਸਰ ਸ਼ੂਦਰ ਬਰਾਦਰੀ ਦੇ ਸਨ। ਅਤੇ ਅੰਗਰੇਜ਼ ਆਇਆ ਅਤੇ ਇਹ ਕ੍ਰਿਸਚਨ ਹੋ ਗਏ, ਕਿਉਂਕਿ ਇਹਨਾਂ ਨੇ ਕਿਹਾ ਪਾਵਰ ਦੇ ਨਾਲ ਮਿਲ ਜਾਈ। ਲੇਕਿਨ ਫਿਰ ਅੰਗਰੇਜ਼ ਟੁਰ ਗਏ। ਹੁਣ ਫਿਰ ਜ਼ਾਹਿਰ ਹੈ ਉਹ ਜਿਹੜਾ ਹਿੰਦੂਆਂ ਵਾਲਾ ਸਟੇਟਸ ਸੀ, ਉਹ ਦੁਬਾਰਾ ਉਹੀ ਸਟੇਟਸ ਹੈ ਮਾਸ਼ਰੇ ਦੇ ਵਿੱਚ, ਕੋਈ ਐਡਾ ਵੱਡਾ ਸਟੇਟਸ ਨਹੀਂ ਬਣਿਆ। ਮੁਸੱਲੀ ਨੇ ਜਿਹੜੇ ਚੂੜੇ ਬਰਾਦਰੀ 'ਚ ਲੋਕ ਮੁਸਲਮਾਨ ਹੋ ਗਏ, ਉਹਨਾਂ ਨੂੰ ਮੁਸੱਲੀ ਕਹਿ ਦਿੱਤਾ ਗਿਆ। ਉਹਨਾਂ ਦਾ ਵੀ ਕੋਈ ਨਹੀਂ। ਇੱਕ ਭਰਾ ਨੇ ਪੁੱਛਿਆ ਸੀ, ਭਾਈ ਮੁਸੱਲੀ ਬਰਾਦਰੀ ਦੀ ਬਣਾਓ ਗੱਲ ਤਰੀਕ, ਅਤੇ ਉਹ ਚੂੜਿਆਂ ਨੂੰ ਹੀ ਮੁਸੱਲੀ ਕਿਹਾ ਜਾਂਦਾ। ਇੰਡੀਆ ਦੇ ਵਿੱਚ ਜਿਹੜੇ ਬਾਬੇ ਗੁਰੂ ਨਾਨਕ ਹੋਰਾਂ ਨੇ ਕਿਹਾ ਸੀ ਆਜ਼ਾਦ ਪਾਤ ਖਤਮ ਕਰੋ, ਲੇਕਿਨ ਨਹੀਂ ਹੋਈ ਖਤਮ। ਉੱਥੇ ਜਿਹੜੇ ਚੂੜਾ ਬਰਾਦਰੀ ਦੇ ਲੋਕ ਸਿੱਖ ਹੋਏ ਨੇ, ਉਹਨਾਂ ਨੂੰ ਮਜ਼ਹਬੀ ਸਿੱਖ ਕਿਹਾ ਜਾਂਦਾ। ਅਤੇ ਸਾਡੇ ਜਿਹੜੇ ਇੱਥੇ ਹੋਰ ਬਰਾਦਰੀਆਂ ਸਨ, ਕੋਈ ਆਂਦਾ ਅਸੀਂ ਅਰਬਾਂ ਦੀ ਔਲਾਦ ਹਾਂ, ਕੋਈ ਤੁਰਕਾਂ ਦੀ ਔਲਾਦ ਹਾਂ, ਕੋਈ ਅਫਗਾਨਾਂ ਦੀ ਔਲਾਦ ਬਣੇ ਆ, ਕੋਈ ਇਰਾਨੀਆਂ ਦੀ ਬਣੇ ਆ। ਅਤੇ ਇੰਝ ਹੀ ਤੁਹਾਡੇ ਵੱਡਿਆਂ ਨੇ ਵੀ ਨਾ ਆਪਣੀ ਸ਼ਨਾਖਤ ਹਾਨ ਔਰ ਮੁਗਲ ਕਰ ਲਈ, ਔਰ ਇਹ ਕਨਫਿਊਜ਼ਿੰਗ ਜਿਹੀ ਇੱਕ ਸਾਡੀਆਂ ਸ਼ਨਾਖਤਾਂ ਬਣ ਗਈਆਂ ਨੇ। ਲੇਕਿਨ ਬੁਨਿਆਦੀ ਸ਼ਨਾਖਤ ਸਾਰੇ ਇਨਸਾਨਾਂ ਦੀ ਬਰਾਬਰ ਹੈ ਕਿ ਸਾਰੇ ਆਦਮ ਦੀ ਔਲਾਦ ਨੇ। ਅਤੇ ਜਿਹੜਾ ਬੰਦਾ ਤਕਵੇ ਵਾਲਾ, ਜਿਹੜਾ ਬੰਦਾ ਲੋਕਾਂ ਦੇ ਫਾਇਦੇ ਵਾਲਾ, ਜਿਹਦੇ ਨਾਲ ਇਨਸਾਨੀਅਤ ਨੂੰ ਫਾਇਦਾ ਹੋ ਰਿਹਾ, ਉਹ ਬਿਹਤਰ ਹੈ। ਬਾਕੀ ਕੋਈ ਬੰਦਾ ਬਿਹਤਰ ਨਹੀਂ।